ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਮੌਸਮ ਤਬਦੀਲ ਹੋ ਰਿਹਾ, ਇਸ ਕਰਕੇ ਇਹ ਜੋ ਸਮਾਗਮ ਇਸ ਵਾਰੀ ਰਾਤ ਦੀ ਜਗ੍ਹਾ 'ਤੇ ਦੁਪਹਿਰੀ 12 ਤੋਂ 2:30 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਪਿਆਰਿਓ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ, ਸਾਰੇ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਧੰਨ ਭਾਈ ਬਿਧੀ ਚੰਦ ਜੀ ਇਸ ਅਸਥਾਨ 'ਤੇ ਉਹਨਾਂ ਨੇ ਚਰਨ ਪਾਏ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਜਿਸ ਅਸਥਾਨ ਦੇ ਉੱਤੇ ਬਾਬਾ ਅਟਲ ਰਾਏ ਸਾਹਿਬ ਜੀ ਬਚਪਨ ਦੇ ਵਿੱਚ ਖੇਡਦੇ ਰਹੇ ਨੇ। ਬੜਾ ਵੱਡਾ ਅਸਥਾਨ ਹੈ ਔਰ ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਜਿਹੜਾ ਸਰੋਵਰ ਬਣਿਆ ਉਹ ਕੌਲਸਰ ਸਾਹਿਬ ਦਾ ਹੀ ਸਰੋਵਰ ਹੈ। ਇੱਕ ਪਾਸੇ ਬੀਬੀ ਕੌਲਾਂ ਜੀ ਦਾ ਗੁਰਦੁਆਰਾ ਔਰ ਦੂਜੇ ਪਾਸੇ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਹੈ। ਦਰਬਾਰ ਸਾਹਿਬ ਤੋਂ ਪੈਦਲ 2 ਜਾਂ 3 ਮਿੰਟ ਦਾ ਰਾਹ ਹੈ। ਮੇਰੀ ਬੇਨਤੀ ਹੈ ਸਾਰੇ ਪਰਿਵਾਰਕ ਮੈਂਬਰ ਸਾਰੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਤਿਆਗ ਕੇ 10 20 ਨੂੰ ਨਾਲ ਲੈ ਕੇ 20 ਤਰੀਕ ਨੂੰ 11:30 ਵਜੇ ਤੱਕ ਲਾਸਟ ਪਹੁੰਚਣ ਦੀ ਕਿਰਪਾਲਤਾ ਕਰਿਓ। ਜੇ ਕਿਤੇ ਸਰੀਰ ਨੂੰ ਠੰਡ ਮਹਿਸੂਸ ਹੋਵੇ, ਆਲਸ ਆਉਣ ਲੱਗੇ, ਤੇ ਪਿਆਰਿਓ ਉਸ ਸਮੇਂ ਧੰਨ ਮਾਤਾ ਗੁਜਰ ਕੌਰ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਲਾਲਾਂ ਨੂੰ ਯਾਦ ਕਰ ਲੈਣਾ, ਫਿਰ ਇਹ ਠੰਡ ਤੁਹਾਨੂੰ ਮਹਿਸੂਸ ਹੋਏਗੀ ਨਹੀਂ। ਇਸ ਕਰਕੇ ਮੇਰੀ ਬੇਨਤੀ ਹੈ ਕਿਸੇ ਨੇ ਵੀ ਆਲਸ ਨਹੀਂ ਕਰਨਾ, ਕਿਸੇ ਨੇ ਵੀ ਢਿੱਲ ਨਹੀਂ ਪਾਉਣੀ। ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ, ਆਪਣੀਆਂ ਝੋਲੀਆਂ ਭਰਵਾਉਣ ਵਾਸਤੇ, ਜੋ ਪਿਤਾ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰਦੇ ਨੇ ਉਹ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ 20 ਤਰੀਕ ਨੂੰ ਸਵੇਰੇ ਲਾਸਟ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਔਰ ਸਾਡਾ ਜਿਹੜਾ ਫੇਸਬੁੱਕ ਪੇਜ ਹੈ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਿਆਰਿਓ, ਗੁਰੂ ਬਾਬਾ ਨਾਨਕ ਜੀ ਦਾ ਪਾਵਨ ਪਵਿੱਤਰ ਆਗਮਨ ਪੁਰਬ ਆ ਰਿਹਾ ਔਰ ਇਸੇ ਸਬੰਧ ਦੇ ਵਿੱਚ 25 ਨਵੰਬਰ ਨੂੰ ਰਾਤ ਨੂੰ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ ਰਹਿਣ ਸਬਾਈਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਬਹਿੰਦੇ ਨੇ, ਕਿਵੇਂ ਸਾਰਿਆਂ ਦੇ ਬੰਧਨ ਕੱਟਦੇ ਨੇ। ਜਿਵੇਂ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ ਕਿ ਇੱਕ ਰਾਤ ਤੂੰ ਗੁਰੂ ਦੇ ਲਿਖੇ ਲਾ ਤੇ ਪਤਾ ਨਹੀਂ ਕਿੰਨੀਆਂ ਕੁ ਤੇਰੀਆਂ ਦੁੱਖਾਂ ਦੀਆਂ ਰਾਤਾਂ ਗੁਰੂ ਨੇ ਕੱਟ ਦੇਣੀਆਂ ਨੇ। 25 ਤਰੀਕ ਦੀ ਰਹਿਣ ਸਬਾਈ ਰੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ। ਟੋਟਲ ਇਹ 3 ਦਿਨਾਂ ਦਾ ਸਮਾਗਮ ਹੈ। 25 ਦੀ ਰਹਿਣ ਸਬਾਈ ਔਰ ਰਹਿਣ ਸਬਾਈ ਦੇ ਵਿੱਚ ਆਉਣ ਦੇ ਲਈ ਤਕਰੀਬਨ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਤੋਂ ਗੱਡੀਆਂ ਦਾ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਇੱਥੇ ਲੈ ਵੀ ਆਉਣਗੀਆਂ ਔਰ ਵਾਪਸੀ 'ਤੇ ਛੱਡ ਵੀ ਦੇਣਗੀਆਂ। ਔਰ 26 ਤਰੀਕ ਦਾ ਅਤੇ 27 ਤਰੀਕ ਦਾ ਦੋਵੇਂ ਦਿਨ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਔਰ ਸਭ ਨੂੰ ਪਤਾ ਹੈ ਚੁਪਹਿਰਿਆਂ ਵਿੱਚ ਕਿਵੇਂ ਖੰਡੇ ਵਾਲੇ ਪਿਤਾ ਜੀ ਵਰਤਦੇ ਨੇ। ਜਿਹੜੀਆਂ ਸੰਗਤਾਂ ਪਿਆਰ ਦੇ ਵਿੱਚ ਚੁਪਹਿਰੇ ਕੱਟਦੀਆਂ ਨੇ, ਬਾਬਾ ਦੀਪ ਸਿੰਘ ਜੀ ਇੱਕ ਪ੍ਰੇਮੀ ਦੇ ਘਰ ਪਹੁੰਚ ਕੇ ਉਹਨਾਂ ਦੇ ਦੁੱਖਾਂ ਨੂੰ ਕੱਟਦੇ ਨੇ। 26 ਦਾ ਵੀ ਚੁਪਹਿਰਾ 26 ਤਰੀਕ ਨੂੰ ਸਵੇਰੇ ਤਕਰੀਬਨ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਗੱਡੀਆਂ ਚੱਲਣਗੀਆਂ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਆਉਣਗੀਆਂ। ਔਰ ਇਸੇ ਤਰ੍ਹਾਂ 27 ਤਰੀਕ ਨੂੰ ਗੁਰਪੁਰਬ ਹੈ ਗੁਰੂ ਨਾਨਕ ਸਾਹਿਬ ਜੀ ਦਾ। ਇਹ ਮੇਰੀ ਬੇਨਤੀ ਹੈ, ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਕੋਈ ਛੋਟੀ ਗੱਲ ਨਹੀਂ। ਇਹ 3 ਦਿਨਾਂ ਦਾ ਸਮਾਗਮ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਰੱਖਿਆ ਗਿਆ। 27 ਤਰੀਕ ਨੂੰ ਵੱਡਾ ਚੁਪਹਿਰਾ ਸਵੇਰੇ 10 ਤੋਂ 4 ਵਜੇ ਤੱਕ ਵੱਡਾ ਦਿਨ ਹੈ ਬਾਪੂ ਦਾ। ਉਹ ਦਿਨ
जिस दिन दे बाबत बाबा नंद सिंह साहब दा बचन कहंदे, जिस दिन गुरु नानक साहब दा आगमन पुरब दा दिन होवे, उस दिन कोई पशु पंछी परिंदा भी चढ़ाई कर जावे ना, वो भी नरकां नूं नहीं जांदा। उस दिन दरगाह दे बूहे खुले हुंदे ने। ते आओ भागां वालिओ, अपने अपने बंधनां नूं कटवाईए। एक रैण सबाई ते 2 चुपहरे पिता जी गुरु नानक साहब जी दे आगमन पुरब दे संबंध दे विच साडी झोली 'च पा रहे ने। और मैं सारे परिवारक मैंबरां नूं बेनती करदा, छुट्टियां दे दिन ने, 25 तरीक ਨੂੰ ਤੁਸੀਂ ਸਾਰਿਆਂ ਨੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਪਹੁੰਚ ਜਾਣਾ, ਰਾਮ ਤੀਰਥ ਰੋਡ। ਇੱਥੇ ਜੋ ਸਕੂਲ ਬਣਿਆ, ਉਸ ਸਕੂਲ ਦੇ ਵਿੱਚ ਕਮਰਿਆਂ 'ਚ ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਹੋ ਜਾਏਗਾ। ਜਿੰਨਾ ਅਸੀਂ ਵੱਧ ਤੋਂ ਵੱਧ ਤੁਹਾਨੂੰ ਸਹੂਲਤ ਦੇ ਸਕਾਂਗੇ ਜ਼ਰੂਰ ਦੇਵਾਂਗੇ। ਔਰ 3 ਦਿਨ ਸਾਰੇ ਪਰਿਵਾਰਕ ਮੈਂਬਰਾਂ ਨੇ ਇੱਥੇ ਡੇਰਾ ਲਾਉਣਾ ਹੈ, ਇੱਥੇ ਪ੍ਰਸ਼ਾਦਾ ਪਾਣੀ ਛਕਣਾ ਹੈ, 3 ਦਿਨ ਇੱਥੇ ਹੀ ਰਿਹਾਇਸ਼ ਕਰਨੀ ਹੈ, ਇੱਥੇ 3 ਦਿਨ ਸਾਰੀਆਂ ਸੰਗਤਾਂ ਨੇ ਸੇਵਾ ਕਰਨੀ ਹੈ। ਔਰ 27 ਨੂੰ ਗੁਰਪੁਰਬ ਮਨਾਉਣ ਤੋਂ ਬਾਅਦ ਸਾਰੀਆਂ ਸੰਗਤਾਂ ਨੇ 4 ਵਜੇ ਤੋਂ ਬਾਅਦ ਫਿਰ ਪਿਤਾ ਜੀ ਕੋਲੋਂ ਖੁਸ਼ੀਆਂ ਲੈ ਕੇ ਜਾਣੀਆਂ। ਔਰ ਇਹਦੇ ਵਿੱਚ ਇੱਕ ਹੋਰ ਮੈਂ ਬੇਨਤੀ ਕਰਦੇ ਹਾਂ, ਕਿਸੇ ਵੀ ਪ੍ਰੇਮੀ ਨੇ ਖਾਲੀ ਹੱਥ ਨਹੀਂ ਆਉਣਾ। ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਗੁਰੂ ਘਰ ਵਿੱਚ ਜਾ, ਖਾਲੀ ਹੱਥ ਨਾ ਜਾ, ਪਰ ਖਾਲੀ ਹੋ ਕੇ ਜਾ। ਜੋ ਗੁਰੂ ਨੇ ਤੈਨੂੰ ਵਿੱਤ ਦਿੱਤੀ ਹੈ ਨਾ, ਇੱਥੋਂ ਤੱਕ ਮਹਾਂਪੁਰਖ ਬਚਨ ਕਰਦੇ ਸੀ, ਭਾਵੇਂ 2 ਦਾਤਨਾਂ ਹੀ ਲੈ ਜਾ, ਪਰ ਖਾਲੀ ਹੱਥ ਨਹੀਂ ਜਾਣਾ। ਕਿਉਂਕਿ ਅਸੀਂ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਗਿਫਟ ਭੇਟਾ ਕਰਾਂਗੇ ਨਾ, ਤੇ ਉਹ ਰਿਟਰਨ ਗਿਫਟ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਦੇਣਗੇ। ਭਾਵੇਂ ਉਹ ਗਿਫਟ ਤੁਸੀਂ ਗੁਰਬਾਣੀ ਪੜ੍ਹ ਕੇ ਪਿਤਾ ਜੀ ਨੂੰ ਭੇਟ ਕਰ ਦਿਓ, 2 ਪੜ ਜਪਜੀ ਸਾਹਿਬ ਦੇ ਵੱਧ ਕਰਕੇ ਆਓ ਔਰ ਬਾਪੂ ਜੀ ਲਈ ਇਹ ਤੋਹਫਾ ਲੈ ਕੇ ਆਓ, ਭਾਵੇਂ ਫਲਾਂ ਦਾ ਪ੍ਰਸ਼ਾਦ, ਕੁਝ ਵੀ। ਕਿਸੇ ਨੇ ਖਾਲੀ ਹੱਥ ਨਹੀਂ ਆਉਣਾ। ਔਰ ਬਾਪੂ ਦੀਆਂ ਖੁਸ਼ੀਆਂ ਸਾਰੀਆਂ ਸੰਗਤਾਂ ਨੇ ਲੈਣੀਆਂ ਨੇ, ਕਿਉਂਕਿ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਕੁਝ ਨਾ ਕੁਝ ਵੰਡਦਾ ਹੈ। ਇਹ ਗੁਰੂ ਨਾਨਕ ਦਾ ਆਗਮਨ ਪੁਰਬ ਤੇ ਬਾਪੂ ਜੀ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਾ। 3 ਦਿਨ ਇਹ ਮੇਰੀ ਬੇਨਤੀ ਹੈ, ਧਿਆਨ ਨਾਲ ਇਹ ਮੇਰੀ ਬੇਨਤੀ ਸੁਣਿਓ ਵੀ ਔਰ ਪ੍ਰਵਾਨ ਵੀ ਕਰਿਓ। ਔਰ ਸਭ ਨੂੰ ਪਤਾ ਹੈ, ਜਿਨ੍ਹਾਂ ਨੇ ਬਚਨ ਮੰਨੇ ਨੇ, ਬਾਪੂ ਦੀਪ ਸਿੰਘ ਨੇ ਉਹਨਾਂ ਨੂੰ ਕੋਈ ਤੋਟ ਨਹੀਂ ਰਹਿਣ ਦਿੱਤੀ। 3 ਦਿਨ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਹਾਜ਼ਰੀਆਂ ਵੀ ਭਰਨੀਆਂ ਔਰ ਸਾਰਿਆਂ ਨੇ ਰਾਮ ਤੀਰਥ ਰੋਡ ਵਿਖੇ ਹੀ ਰੁਕਣਾ, ਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਉਹਦੇ ਉੱਤੇ ਵੀ, ਔਰ Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਭੁੱਲਣਾ ਨਹੀਂ, 25, 26 ਔਰ 27 ਨਵੰਬਰ ਨੂੰ 3 ਦਿਨ ਆਪਾਂ ਜੋ ਰੈਣ ਸਬਾਈ ਵੀ ਤੇ 2 ਚੁਪਹਿਰੇ ਵੀ ਬਾਪੂ ਜੀ ਦੀ ਗੋਦ ਵਿੱਚ ਬਹਿ ਕੇ ਕੱਟਣੇ ਨੇ। ਤੇ ਜਿਹੜੀ ਮਰਜ਼ੀ ਬਖਸ਼ਿਸ਼ ਲੁੱਟ ਕੇ ਲੈ ਜਾਓ ਬਾਪੂ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅੱਜ ਅੰਮ੍ਰਿਤ ਵੇਲੇ 12ਵੇਂ ਦਿਨ ਦੇ ਸਮਾਗਮ ਦੇ ਵਿੱਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਤ ਹੋਇਆ ਔਰ ਹੋ ਰਿਹਾ ਹੈ। ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ, Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਮਾਧਿਅਮ ਰਾਹੀਂ ਬੇਅੰਤ ਨਗਰਾਂ ਵਿੱਚ, ਸ਼ਹਿਰਾਂ ਵਿੱਚ, ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜੇ ਨੇ। ਜਿਹੜੇ ਪਰਿਵਾਰਕ ਮੈਂਬਰ ਇੱਥੇ ਜਾਂ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ, ਸਾਰਿਆਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਸਭ ਤੋਂ ਪਹਿਲਾਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ YouTube ਦਾ ਲਿੰਕ ਜਿਹੜਾ ਤੁਹਾਡੇ ਤੱਕ ਪਹੁੰਚਿਆ, ਸਨਿਮਰ ਬੇਨਤੀ ਅੱਗੇ ਤੋਂ ਅੱਗੇ ਇਹ ਲਿੰਕ ਸ਼ੇਅਰ ਕਰੋ। ਔਰ ਜਿਹਨੂੰ ਵੀ ਲਿੰਕ ਭੇਜੋ ਉਹਨੂੰ ਇੱਕ ਹਲਾਉਣਾ ਦੇ ਦਿਓ, ਫੋਨ ਕਰ ਦਿਓ ਬਈ ਉੱਠ ਅੰਮ੍ਰਿਤ ਵੇਲਾ ਸੰਭਾਲ,
तू अमृत वेला संभालेगा। गुरु रामदास जी बाबा दीप सिंह जी तैनू संभालणगे। आखो धन गुरु रामदास जी, धन गुरु रामदास जी। प्यार न लखो ने जी धन बाबा दीप सिंह जी। असी गुरु रामदास साईं दा आगमन पुरब मना रहे हैं। कल बापू जी दा दिन है, कल गुरु रामदास जी दा आगमन दिन ते अज गुरु रामदास जी दे बड़े बड़े प्यारे बाबा नंद सिंह साहब दा जन्म दिहाड़ा है। बहुत वड्डा दिन अज भी। ते अज महापुरखां दी वडियाई भी, गुरु पिता दी वडियाई भी सतगुरु आप सेवा लैण। आओ उस तो पहला भावना होई गुरु ग्रंथ साहिब जी दे रूप दे विच हाजर नाजर गुरु रामदास बापू जी चौंकड़ा मार के बैठे। चरना च कौन बैठा? आखो धन बाबा दीप सिंह जी। ते आओ सारी संगत सब तो पहला वाहिगुरु गुरमंत्र दे जाप दे विच जुड़े हो जी। वाहे गुरु
वाहिगुरु 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 जी वाहिगुरु 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 धन गुरु रामदास जी गुरु रामदास जी प्यार न लखन जी धन बाबा दीप सिंह जी धन खंडे वालिया सब दी बां फड़ ले जाते धन बाबा दीप सिंह जी वाहिगुरु 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 जी वाहिगुरु 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 वाहिगुरु
वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु गुरु रामदास जी गुरु रामदास जी प्यार न लखन जी धन बाबा दीप सिंह जी सब दी बां फड़ ले दतिया वाहिगुरु 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 मारो आवाज़ां वाहिगुरु 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 जी तन गुरु रामदास 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 जी धन गुरु रामदास जी धन गुरु रामदास जी धन गुरु रामदास जी जी बाबा दीप सिंह 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 जी जी तन गुरु रामदास 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 जी मारो आवाज़ां धन गुरु रामदास जी धन गुरु रामदास जी धन गुरु रामदास जी जी बाबा दीप सिंह जी बाबा दीप सिंह जी बाबा दीप सिंह जी बाबा दीप सिंह जी बाबा
वाहिगुरु वाहिगुरु एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच धन गुरु रामदास जी मैं तेरा सिंह जी मैं तेरा बाबा दीप सिंह जी मैं तेरा मैं तेरा मैं तेरा मैं तेरा तू मेरा मैं तेरा मैं तेरा मैं तेरा तू मेरा धन गुरु रामदास जी मैं तेरा धन गुरु रामदास जी मैं तेरा धन बाबा दीप सिंह जी मैं तेरा बाबा दीप सिंह जी मैं तेरा वाहिगुरु 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 वाहिगुरु
ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੋ ਕੁ ਬੇਨਤੀਆਂ ਆਪਾਂ ਕਰਨੀਆਂ, ਫਿਰ ਬਾਪੂ ਜੀ ਦੇ ਪਿਆਰੇ ਮਿੱਠੜੇ ਬੋਲ ਆਪਾਂ ਸਾਰਿਆਂ ਨੇ ਨਾਲ ਨਾਲ ਗਾਉਣੇ ਨੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਕਿਸੇ ਵਿਦਵਾਨ ਸੱਜਣ ਦਾ ਇਹ ਕਥਨ ਹੈ, ਔਰ ਜਦੋਂ ਇਹ ਗੱਲ ਸੁਣੋਗੇ ਬੜੀ ਤੁਹਾਨੂੰ ਸਪੋਰਟ ਮਿਲਣੀ ਹੈ, ਬਹੁਤ ਜ਼ਿਆਦਾ। ਵਿਦਵਾਨ ਸੱਜਣ ਦਾ ਕਥਨ ਕਹਿੰਦਾ, ਜੇ ਤੁਸੀਂ ਉੱਡ ਨਹੀਂ ਨਾ ਸਕਦੇ, ਜੇ ਤੁਸੀਂ ਉੱਡ ਨਹੀਂ ਸਕਦੇ ਤੇ ਪਿਆਰਿਓ ਦੌੜ ਵੀ ਨਹੀਂ ਸਕਦੇ। ਜੇ ਤੁਸੀਂ ਉੱਡ ਨਹੀਂ ਸਕਦੇ, ਦੌੜ ਵੀ ਨਹੀਂ ਸਕਦੇ ਤੇ ਚੱਲਦੇ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਤੁਸੀਂ ਉੱਡ ਨਹੀਂ ਸਕਦੇ ਦੌੜੋ, ਦੌੜ ਨਹੀਂ ਸਕਦੇ ਚੱਲੋ, ਤੇ ਜੇ ਚੱਲ ਨਹੀਂ ਨਾ ਸਕਦੇ ਕਹਿੰਦਾ ਫਿਰ ਵੀ ਰੇਂਗੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਰੇਂਗੋ, ਪਰ ਨਿਰੰਤਰਤਾਈ ਦੇ ਨਾਲ ਅੱਗੇ ਵਧਦੇ ਰਹੋ। ਜੇ ਤੁਸੀਂ ਉੱਡ ਨਹੀਂ ਸਕਦੇ ਦੌੜੋ, ਦੌੜ ਨਹੀਂ ਸਕਦੇ ਚੱਲੋ, ਚੱਲ ਨਹੀਂ ਨਾ ਸਕਦੇ ਬੱਚਿਆਂ ਵਾਂਗੂ ਰੇਂਗੋ ਭਾਵੇਂ, ਪਰ ਨਿਰੰਤਰਤਾਈ ਦੇ ਨਾਲ ਅੱਗੇ ਵਧਦੇ ਰਹੋ। ਆਪਣੀ ਸੋਚ ਤੇ ਆਪਣੀ ਦਿਸ਼ਾ ਨੂੰ ਬਦਲੋ, ਸਫਲਤਾ ਤੁਹਾਡਾ ਸਵਾਗਤ ਕਰੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਤਲਬ ਕੀ ਇਹ ਗੱਲ ਦਾ? ਕਿਸੇ ਵੀ ਸੂਰਤ ਦੇ ਵਿੱਚ ਉਦਮ ਕਰਨਾ ਨਾ ਛੱਡੋ, ਉਦਮ ਨਾ ਛੱਡੋ, ਹਿੰਮਤ ਨਾ ਹਾਰੋ। ਜਦੋਂ ਬੰਦਾ ਉਦਮ ਕਰਨਾ ਛੱਡ ਦਿੰਦਾ ਨਾ, ਆਲਸੀ ਬਣ ਜਾਂਦਾ, ਫਿਰ ਪਿਆਰਿਓ ਗੱਲ ਨਹੀਂ ਜੇ ਬਣਦੀ। ਉਦਮੀ ਬਣੋ। ਮਹਾਰਾਜ ਵੀ ਬਾਣੀ ਚ ਕਹਿੰਦੇ, ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਹਿੰਦੇ ਉਦਮ ਕਰ, ਉਦਮ। ਜਦੋਂ ਉਦਮ ਕਰਾਂਗੇ ਫਿਰ ਤੇਰੇ ਕੀਤੇ ਉਦਮ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਵਰਤਣੀ ਸ਼ੁਰੂ ਹੋ ਜਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਿਰੰਤਰਤਾਈ ਦੇ ਨਾਲ ਚੱਲਦੇ ਰਹੋ, ਚੱਲਦੇ ਰਹੋ, ਰੁਕੋ ਨਾ। ਕਦੀ ਵੀ ਰੁਕੋ ਨਾ, ਨਿਰੰਤਰਤਾਈ ਨਾਲ ਅੱਗੇ ਵਧਣਾ ਹੈ ਆਪਾਂ। ਅੱਗੇ ਇੱਕ ਕੰਮ ਨਹੀਂ ਬਣਿਆ ਦੂਜੇ ਨੂੰ ਹੱਥ ਪਾ ਲਓ, ਦੂਜਾ ਨਹੀਂ ਬਣਿਆ ਤੀਜੇ ਨੂੰ ਪਾ ਲਓ, ਕੋਈ ਨਹੀਂ। ਅੱਜ ਨਹੀਂ ਤੇ ਕੱਲ ਕਿਰਪਾ ਤੇ ਵਰਤਣੀ ਹੈ ਨਾ, ਪਰ ਤੂੰ ਹਿੰਮਤ ਨਾ ਹਾਰ। ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਜਿੰਦਰਾ ਪਿਆ 20 ਚਾਬੀਆਂ ਪਈਆਂ ਨੇ, ਤੁਹਾਨੂੰ ਨਹੀਂ ਪਤਾ ਕਿਹੜੀ ਚਾਬੀ ਨਾਲ ਜਿੰਦਰਾ ਖੋਲਣਾ, ਪਰ ਹਿੰਮਤ ਕਰਕੇ ਚਾਬੀਆਂ ਲਾਈ ਚੱਲੋ। ਇਹ ਨਾ ਹੋਵੇ 17ਵੀਂ 18ਵੀਂ ਚਾਬੀ ਤੇ ਜਾਂ 19ਵੀਂ ਚਾਬੀ ਤੇ ਤੁਸੀਂ ਹਿੰਮਤ ਖਾਰ ਜੋ, ਜਿਹੜੀ ਇੱਕ ਰਹਿ ਗਈ ਹੈ ਨਾ ਉਹ ਵੀ ਲਾ ਕੇ ਵੇਖ ਲਓ, ਤਾਲਾ ਉਹਦੇ ਨਾਲ ਹੀ ਖੁੱਲਣਾ ਹੈ ਜੀ। ਇਹ ਬੜੀ ਪਿਆਰੀ ਗੱਲ, ਮੈਨੂੰ ਇਹਨੇ ਬੜਾ ਮੋਟੀਵੇਟ ਕੀਤਾ, ਮੈਨੂੰ ਬੜਾ ਹਲੂਣਾ ਦਿੱਤਾ। ਕਹਿੰਦਾ ਜੇ ਤੁਸੀਂ ਉੱਡ ਨਹੀਂ ਸਕਦੇ ਦੌੜੋ, ਦੌੜ ਨਹੀਂ ਸਕਦੇ ਚੱਲੋ, ਚੱਲ ਨਹੀਂ ਨਾ ਸਕਦੇ ਰੇਂਗੋ। ਭਾਵ ਜਿੰਨੀ ਵੀ ਹਿੰਮਤ ਹੈ ਉਹ ਹਿੰਮਤ ਨਹੀਂ ਛੱਡਣੀ, ਉਦਮ ਨਹੀਂ ਛੱਡਣਾ। ਹੁਣ ਅਸੀਂ ਆ, ਗੁਰੂ ਰਾਮਦਾਸ ਜੀ ਨੇ ਉਦਮ ਦਿੱਤਾ ਤਾਂ ਹੀ ਆਏ ਆ ਨਾ ਇੱਥੇ, ਹੈ ਜੀ। ਹੁਣ ਬੰਦਾ ਕਵੇ ਜੀ ਮੈਂ ਘਰ ਲੰਮਾ ਪਿਆ ਹੀ ਅੰਮ੍ਰਿਤ ਵੇਲੇ ਉੱਠ ਵੀ ਜਾਵਾਂ, ਉੱਥੇ ਪਹੁੰਚ ਵੀ ਜਾਵਾਂ, ਇਦਾਂ ਤੇ ਹੋਣਾ ਨਹੀਂ। ਹਿੰਮਤ ਤੇ ਕਰਨੀ ਪੈਣੀ ਨਾ, ਉਦਮ ਤੇ ਉੱਠਣ ਦਾ ਕਰਨਾ ਪੈਣਾ, ਇਸ਼ਨਾਨ ਕਰਨਾ ਪੈਣਾ, ਚੱਲ ਕੇ ਸੰਗਤ ਵਿੱਚ ਆਉਣਾ ਪੈਣਾ, ਇੱਥੇ ਬਹਿ ਕੇ ਬੰਦਗੀ ਕਰਨੀ ਪੈਣੀ ਹੈ। ਉਦਮ ਇਹ ਤੂੰ ਕਰਨਾ। ਰੋਟੀ ਦਾ ਥਾਲ ਪਿਆ ਤੇਰੇ ਅੱਗੇ, ਹੁਣ ਤੂੰ ਰੋਟੀ ਦੇ ਥਾਲ ਦੇ ਕੇ ਖਲੋ ਕੇ ਕਹੀ ਜਾਵੇਂ ਜੇ ਮੇਰੇ ਕਰਮਾਂ 'ਚ ਹੋਏਗਾ ਤਾਂ ਮੈਨੂੰ ਭੋਜਨ ਮਿਲਣਾ, ਇਹ ਤੇ ਗਲਤ ਹੈ। ਥਾਲ ਅੱਗੇ ਆ ਗਿਆ, ਉਦਮ ਕਰ, ਬੁਰਕੀ ਤੋੜ, ਸਬਜ਼ੀ ਲਾ ਮੂੰਹ 'ਚ ਪਾ, ਦੰਦਾਂ ਥੱਲੇ ਰੱਖ ਕੇ ਚਿੱਚ ਚਬਾ, ਉਦਮ ਕਰ।
ਤੇ ਜਦੋਂ ਦੰਦਾਂ ਥੱਲੇ ਚਿੱਠਣ ਤੋਂ ਬਾਅਦ ਤੂੰ ਅੰਦਰ ਲੰਘਾਏਗਾ ਨਾ, ਉਸ ਤੋਂ ਬਾਅਦ ਫਿਰ ਪਰਮੇਸ਼ਰ ਦਾ ਕੰਮ ਸ਼ੁਰੂ ਹੋਣਾ ਹੈ। ਉਹਨੂੰ ਕਿਵੇਂ ਲਹੂ ਬਣਾਉਣਾ ਹੈ, ਉਹਦੀ ਕਿਵੇਂ ਵੇਸਟ ਬਣਨੀ ਹੈ, ਉਹਦਾ ਕਿਵੇਂ ਅੱਗੋਂ ਸਿਸਟਮ ਚੱਲਣਾ ਹੈ, ਉਹ ਅੱਗੋਂ ਪਰਮੇਸ਼ਰ ਦਾ ਕੰਮ। ਪਹਿਲੇ ਤੇ ਤੇਰਾ ਉਦਮ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਮੈਂ ਦੁਹਰਾ ਰਿਹਾ, ਉਹ ਕੀ ਕਹਿੰਦਾ ਵਿਦਵਾਨ ਪੁਰਸ਼? ਕਹਿੰਦਾ ਉੱਡੋ ਉੱਡੋ, ਜਿੰਨੀ ਹਿੰਮਤ ਕਰ ਸਕਦੇ ਕਰੋ। ਜੇ ਓਨੀ ਹਿੰਮਤ ਨਹੀਂ ਨਾ, ਘੱਟ ਵੇਤੇ। ਉਹ ਪਿਆਰਿਓ, ਦੌੜ ਵੀ ਨਹੀਂ ਸਕਦੇ, ਚੱਲ ਵੀ ਨਹੀਂ ਸਕਦੇ, ਬੱਚਿਆਂ ਵਾਂਗੂ ਰਹਿੰਗੋ, ਪਰ ਨਿਰੰਤਰਤਾਈ ਦੇ ਨਾਲ ਅੱਗੇ ਵਧੋ। ਆਪਣੀ ਸੋਚ, ਆਪਣੀ ਦਿਸ਼ਾ ਨੂੰ ਬਦਲੋ। ਸਫਲਤਾ ਤੁਹਾਡਾ ਸਵਾਗਤ ਕਰੇਗੀ ਹੀ ਕਰੇਗੀ। ਤੇ ਅਗਲੀ ਗੱਲ ਜਿਹੜੀ ਕਹੀ ਨਾ, ਕਹਿੰਦਾ ਰਸਤੇ ਦੇ ਵਿੱਚ ਭਾਵੇਂ ਕੰਕਰ ਹੀ ਕੰਕਰ ਹੋਣ, ਨਿੱਕੇ ਨਿੱਕੇ ਪੱਥਰ ਪਏ ਹੋਣ, ਤੇ ਉਸ ਵੇਲੇ ਹਿੰਮਤ ਹਾਰ ਜਾਣੀ। ਕਹਿੰਦੇ ਨਹੀਂ, ਆਪਣੇ ਪੈਰੀ ਜੁੱਤੀ ਪਾ ਕੇ ਚੱਲਣਾ ਸ਼ੁਰੂ ਕਰ ਦਿਓ। ਹਾਂਜੀ, ਇਹ ਬਾਬਾ ਈਸ਼ਰ ਸਿੰਘ ਸਾਹਿਬ ਦਾ ਵੀ ਬਚਨ ਹੈ, ਮਹਾਂਪੁਰਖਾਂ ਦਾ। ਕਹਿੰਦੇ ਹੁਣ ਬੰਦਾ ਕਵੇ ਰਾਹ ਦੇ ਵਿੱਚ ਪੱਥਰ ਪਏ ਨੇ, ਕੰਡੇ ਪਏ ਨੇ, ਸਾਰੇ ਕੰਡੇ ਚੁਗਣ ਤੋਂ ਬਾਅਦ ਮੈਂ ਤੁਰਾਂ। ਕਹਿੰਦੇ ਨਹੀਂ, ਪੈਰੀ ਜੁੱਤੀ ਪਾ ਕੇ ਤੁਰ, ਪੈਰੀ ਜੁੱਤੀ ਪਾ ਕੇ ਤੁਰ। ਕਹਿੰਦੇ ਰਸਤੇ ਦੇ ਵਿੱਚ ਕੰਕਰ ਹੀ ਕੰਕਰ ਹੋਣ, ਪਿਆਰਿਆ, ਉਹ ਕੰਕਰਾਂ ਦੇ ਉੱਤੇ, ਨਿੱਕੇ ਨਿੱਕੇ ਪੱਥਰਾਂ ਦੇ ਉੱਤੇ ਚੰਗਾ ਜੁੱਤਾ ਪਾ ਕੇ, ਜੋ ਚੰਗੇ ਬੂਟ ਪਾ ਕੇ ਤੁਰਿਆ ਜਾ ਸਕਦਾ ਹੈ। ਪਰ ਇੱਕ ਚੀਜ਼ ਧਿਆਨ ਵਿੱਚ ਰੱਖੀ, ਜੇ ਚੰਗੇ ਬੂਟਾਂ ਦੇ ਵਿੱਚ ਇੱਕ ਛੋਟਾ ਜਿਹਾ ਕੰਕਰ ਵੀ ਵੜ ਜਾਵੇ ਨਾ, ਤੇ ਸੜਕ ਦੇ ਉੱਤੇ ਕੁਝ ਕਦਮ ਚੱਲਣਾ ਵੀ ਔਖਾ ਹੋ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦਾ ਕੀ ਇਸ਼ਾਰਾ ਦਿੱਤਾ? ਹੁਣ ਬਾਹਰ ਜਿਹੜੇ ਕੰਕਰ ਨੇ, ਅਸੀਂ ਤੇ ਜੁੱਤੀਆਂ ਪਾ ਕੇ ਤੁਰ ਪਾਂਗੇ, ਪਰ ਜੇ ਜੁੱਤੀ ਦੇ ਅੰਦਰ ਕੰਕਰ ਆ ਗਿਆ, ਫਿਰ 2 ਕਦਮ ਪੁੱਟਣੇ ਵੀ ਤੇਰੇ ਲਈ ਔਖੇ ਹੋ ਜਾਣਗੇ। ਇਹਦਾ ਕੀ ਇਸ਼ਾਰਾ ਹੈ? ਪਿਆਰਿਆ, ਬਾਹਰਲੀਆਂ ਚੁਣੌਤੀਆਂ ਦਾ ਇੰਨਾ ਖਤਰਾ ਨਹੀਂ ਜਿੰਨਾ ਤੈਨੂੰ ਤੇਰੀਆਂ ਅੰਦਰਲੀਆਂ ਕਮਜ਼ੋਰੀਆਂ ਦਾ, ਅੰਦਰਲੀਆਂ ਚੁਣੌਤੀਆਂ ਦਾ ਖਤਰਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਹਰ ਤੂੰ ਸੰਭਲ ਕੇ ਚੱਲਦਾ ਹੈ, ਪਰ ਅੰਦਰੋਂ ਨਿੱਤਾ ਪ੍ਰਤੀ ਲੁੱਟਿਆ ਜਾ ਰਿਹਾ ਹੈ। ਕਦੀ ਤੈਨੂੰ ਕ੍ਰੋਧ ਲੁੱਟਣ ਲੱਗ ਪੈਂਦਾ, ਕਦੀ ਤੈਨੂੰ ਵਿਕਾਰ ਲੁੱਟਣ ਲੱਗ ਪੈਂਦੇ ਨੇ, ਕਦੀ ਤੈਨੂੰ ਲੋਭ ਲੁੱਟਣ ਲੱਗ ਪੈਂਦਾ ਹੈ। ਹਾਂਜੀ, ਬਾਹਰਲੀਆਂ ਚੁਣੌਤੀਆਂ ਦਾ ਇੰਨਾ ਖਤਰਾ ਨਹੀਂ, ਖਤਰਾ ਤੇ ਅੰਦਰਲੀਆਂ ਕਮਜ਼ੋਰੀਆਂ ਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਅੱਜ ਸਰੈਂਡਰ ਕਰਕੇ ਨਾ ਆਪਣਾ ਆਪ ਆਤਮ ਸਮਰਪਣ ਕਰਕੇ ਗੁਰੂ ਰਾਮਦਾਸ ਜੀ ਨੂੰ ਕਹਿ ਕੇ ਜਾਓ, ਗੁਰੂ ਰਾਮਦਾਸ ਜੀ, ਕੱਲ ਤੁਹਾਡਾ ਪੁਰਬ ਹੈ, ਅੱਜ ਤੁਹਾਡੇ ਪਿਆਰਿਆਂ ਦਾ ਜਨਮ ਦਿਹਾੜਾ ਹੈ, ਬਾਬਾ ਆਨੰਦ ਸਿੰਘ ਜੀ ਦਾ। ਕਿਰਪਾ ਦਾ ਖਾਤਾ ਖੋਲ ਦਿਓ। ਉਹ ਬਾਬਾ ਆਨੰਦ ਸਿੰਘ ਵਿਚੋਲੇ ਦਾ ਸਦਕਾ ਹੀ ਏਡੀ ਮੈਨੂੰ ਤਾਕਤ ਦੇ ਦਿਓ, ਬਾਹਰਲੀਆਂ ਚੁਣੌਤੀਆਂ ਦਾ ਵੀ ਮੁਕਾਬਲਾ ਕਰ ਪਾਵਾਂ, ਤੇ ਅੰਦਰਲੀਆਂ ਕਮਜ਼ੋਰੀਆਂ ਤੇ ਵੀ ਅੱਜ ਮੈਂ ਜਿੱਤ ਪਾ ਸਕਾਂ। ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। ਬਾਹਰਲੀਆਂ ਚੁਣੌਤੀਆਂ ਨਾਲ ਵੀ ਮੈਂ ਲੜਾਂ, ਮੈਨੂੰ ਹਿੰਮਤ ਦਿਓ, ਤੇ ਅੰਦਰਲੀਆਂ ਚੁਣੌਤੀਆਂ, ਜਿਹੜੀਆਂ ਅੰਦਰਲੀਆਂ ਕਮਜ਼ੋਰੀਆਂ ਨੇ ਨਾ, ਉਹਨਾਂ ਨਾਲ ਵੀ ਲੜਨ ਦਾ ਮੈਨੂੰ ਬਲ ਬਖਸ਼ੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਇਹ ਵੀ ਬੜੇ ਧਿਆਨ ਨਾਲ ਸੁਣਿਓ, ਪੁੱਛ ਲੈ ਇੱਕ ਵਾਰੀ ਚੜ੍ਹਦੀ ਕਲਾ ਚ ਹੋ। ਸਤਿ ਸ੍ਰੀ ਅਕਾਲ। ਸੁਣਿਓ, ਇਹ ਵੀ ਗੱਲ ਤੁਹਾਡੇ ਮਾਈਂਡ ਨੂੰ ਨਾ ਸਟਰੋਂਗ ਬਣਾਏਗੀ, ਮਾਈਂਡ ਨੂੰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਬੰਦੇ ਨੇ ਵੇਖਿਆ, ਇੱਕ ਗਰੀਬ ਬੱਚਾ ਉਹਦੀ ਕੀਮਤੀ ਕਾਰ ਨੂੰ ਨਾ ਵੇਖ ਰਿਹਾ, ਬਾਰ-ਬਾਰ ਵੇਖਦਾ, ਬਾਰ-ਬਾਰ। ਸੁਣਨ ਵਾਲੀ ਗੱਲ ਜੀ, ਉਹਨੂੰ ਰਹਿਮ ਆ ਗਿਆ ਉਹਦੇ ਉੱਤੇ।
ਗਰੀਬ ਬੱਚੇ ਦੇ ਉੱਤੇ। ਜਦੋਂ ਰਹਿਮ ਆਇਆ, ਦਇਆ ਆਈ, ਤੇ ਉਹਨੇ ਕੀਤਾ ਕਿ ਉਸ ਬੱਚੇ ਨੂੰ ਆਪਣੀ ਕਾਰ 'ਚ ਬਿਠਾ ਲਿਆ। ਫਿਰ ਮੈਂ ਦੁਹਰਾ ਦਿਆਂ, ਇੱਕ ਬੰਦੇ ਨੇ ਕੀ ਵੇਖਿਆ ਕਿ ਉਹਦੀ ਕੀਮਤੀ ਕਾਰ ਵੱਲ ਇੱਕ ਛੋਟਾ ਜਿਹਾ ਗਰੀਬ ਬੱਚਾ ਵਾਰ-ਵਾਰ ਵੇਖਦਾ ਹੈ, ਵਾਰ-ਵਾਰ ਨਿਹਾਰ ਰਿਹਾ, ਵੇਖ ਰਿਹਾ ਉਹਦੀ ਕਾਰ ਵੱਲ। ਤੇ ਉਸ ਬੰਦੇ ਨੂੰ ਦਇਆ ਆਈ, ਰਹਿਮ ਆਇਆ, ਉਹਨੇ ਉਸ ਗਰੀਬ ਬੱਚੇ ਨੂੰ ਨਾ ਆਪਣੀ ਕਾਰ 'ਚ ਬਿਠਾ ਲਿਆ। ਤੇ ਬੱਚਾ ਕਹਿੰਦਾ ਹੈ ਉਸ ਅਮੀਰ ਆਦਮੀ ਨੂੰ ਕਿ ਇਹ ਕਾਰ ਬੜੀ ਮਹਿੰਗੀ ਲੱਗਦੀ ਹੈ, ਕਾਰ ਬਹੁਤ ਮਹਿੰਗੀ ਲੱਗਦੀ ਹੈ। ਉਸ ਵੇਲੇ ਉਹ ਆਦਮੀ ਪਤਾ ਕੀ ਕਹਿੰਦਾ, ਉਹ ਬੰਦਾ ਕੀ ਕਹਿੰਦਾ, ਕਹਿਣ ਲੱਗਾ ਹਾਂ ਮਹਿੰਗੀ ਬੜੀ ਹੈ, ਪਰ ਮੇਰੇ ਵੱਡੇ ਭਰਾ ਨੇ ਇਹ ਕਾਰ ਮੈਨੂੰ ਉਪਹਾਰ ਦੇ ਵਜੋਂ ਦਿੱਤੀ ਹੈ, ਮੈਨੂੰ ਗਿਫਟ ਦੇ ਵਜੋਂ ਦਿੱਤੀ ਹੈ, ਇਹ ਮੇਰੇ ਭਰਾ ਨੇ ਮੈਨੂੰ ਤੋਹਫਾ ਦਿੱਤਾ ਹੈ ਇਹ ਕਾਰ ਦਾ। ਤੇ ਬੱਚਾ ਪਤਾ ਕੀ ਕਹਿੰਦਾ, ਕਹਿੰਦਾ ਇਹਦਾ ਮਤਲਬ ਤੁਹਾਡੇ ਵੱਡੇ ਭਾਈ ਸਾਹਿਬ ਬੜੇ ਹੀ ਚੰਗੇ ਨੇ, ਬੜੇ ਹੀ ਪਿਆਰੇ ਨੇ, ਤੁਹਾਡੇ ਨਾਲ ਬਹੁਤ ਪਿਆਰ ਕਰਦੇ ਕਿ ਉਹਨਾਂ ਨੇ ਏਡੀ ਕੀਮਤੀ ਕਾਰ ਤੁਹਾਨੂੰ ਉਪਹਾਰ ਵਜੋਂ, ਤੋਹਫੇ ਵਜੋਂ ਦਿੱਤੀ ਹੈ। ਕਹਿੰਦਾ ਹਾਂ ਮੇਰਾ ਭਰਾ ਬਹੁਤ ਵਧੀਆ ਹੈ। ਤੇ ਨਾਲ ਹੀ ਉਹ ਬੰਦਾ ਬੋਲ ਪਿਆ, ਪਤਾ ਕੀ ਕਹਿੰਦਾ, ਕਹਿੰਦਾ ਮੈਨੂੰ ਪਤਾ ਹੈ ਤੂੰ ਕੀ ਸੋਚ ਰਿਹਾ ਹੈ। ਕਹਿੰਦਾ ਕੀ ਸੋਚ ਰਿਹਾ ਦੱਸੋ। ਕਹਿੰਦਾ ਮੈਨੂੰ ਪਤਾ ਹੈ ਤੂੰ ਕੀ ਸੋਚ ਰਿਹਾ ਹੈ, ਤੂੰ ਵੀ ਚਾਹੁੰਦਾ ਹੈ ਤੇਰੇ ਕੋਲ ਵੀ ਇਹੋ ਜੀ ਕੀਮਤੀ ਕਾਰ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੂੰ ਵੀ ਆਪਣੇ ਅੰਦਰ ਇਹ ਸੋਚਣ ਲੱਗ ਪਿਆ, ਇੱਕ ਕਾਰ ਪਾਉਣ ਦੀ ਚਾਹਤ ਆਪਣੇ ਅੰਦਰ ਰੱਖ ਲਈ ਹੈ, ਤੂੰ ਵੀ ਇੱਕ ਕਾਰ ਲੈਣ ਬਾਰੇ ਸੋਚਣ ਲੱਗ ਪਿਆ। ਤੇ ਬੱਚੇ ਦੀ ਸੋਚ ਵੇਖਿਓ, ਬੱਚਾ ਕਹਿੰਦਾ ਨਹੀਂ ਮੈਂ ਕਾਰ ਲੈਣ ਬਾਰੇ ਨਹੀਂ ਸੋਚ ਰਿਹਾ, ਮੈਂ ਇਹ ਸੋਚ ਰਿਹਾ ਕਿ ਜਿਵੇਂ ਤੁਹਾਡਾ ਵੱਡਾ ਭਰਾ ਹੈ ਨਾ, ਜਿਵੇਂ ਮਾਲਕ ਨੇ ਉਹਨੂੰ ਬਹੁਤ ਕੁਝ ਦਿੱਤਾ, ਮੈਂ ਤੁਹਾਡੇ ਵੱਡੇ ਭਰਾ ਵਰਗਾ ਬਣਨਾ ਚਾਹੁੰਦਾ ਵਾਂ ਕਿ ਮੇਰੇ ਵੀ ਛੋਟੇ ਭੈਣ ਭਾਈ ਨੇ, ਸਮਾਂ ਆਵੇ ਉਹਨਾਂ ਨੂੰ ਵੀ ਮੈਂ ਕਾਰ ਗਿਫਟ ਕਰਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਾਰ ਤੱਕ ਸੋਚ ਨਹੀਂ ਕਿ ਮੈਨੂੰ ਕਾਰ ਮਿਲੇ, ਮਹਾਰਾਜ ਮੈਨੂੰ ਏਡਾ ਵੱਡਾ ਬਣਾਈ, ਮੈਂ ਕਾਰ ਦੇਣ ਵਾਲਾ ਬਣ ਜਾ। ਹਾਂਜੀ, ਕਾਰ ਨਹੀਂ ਮੈਨੂੰ ਨਾ ਕੱਲੀ ਮਿਲੇ, ਮੈਂ ਕਾਰ ਦੇਣ ਵਾਲਾ ਬਣ ਜਾ। ਇਹ ਮੇਰੀ ਬੇਨਤੀ ਪਿਆਰਿਓ, ਆਪਣੀ ਸੋਚ ਹਮੇਸ਼ਾ ਉੱਚੀ ਰੱਖੋ, ਉੱਚੀ। ਔਰ ਜਿਹੋ ਜੀ ਸੋਚ ਰੱਖੋਗੇ ਨਾ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਉਹਨੇ ਹੀ ਭਾਗ ਲਾਉਣੇ ਸ਼ੁਰੂ ਕਰ ਦੇਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨੇ ਹੀ ਭਾਗ ਲਾਉਣੇ ਸ਼ੁਰੂ ਕਰ ਦੇਣਗੇ, ਉਹਨੀਆਂ ਬਖਸ਼ਿਸ਼ਾਂ ਦੇਣੀਆਂ ਸ਼ੁਰੂ ਕਰ ਦੇਣਗੇ, ਜਿਹੋ ਜੀ ਸੋਚ ਰੱਖੋਗੇ। ਮੇਰੀ ਝੋਲੀ ਭਰੇ ਚੰਗੀ ਗੱਲ, ਪਰ ਸੋਚ ਉੱਚੀ ਰੱਖੋ। ਗੁਰੂ ਰਾਮਦਾਸ ਜੀ ਤੁਹਾਡਾ ਆਗਮਨ ਪੁਰਬ ਹੈ, ਕਿਰਪਾ ਦਾ ਖਾਤਾ ਖੋਲੋ, ਮੈਨੂੰ ਝੋਲੀਆਂ ਭਰਨ ਵਾਲਾ ਬਣਾ ਦਿਓ। ਹਾਂਜੀ, ਸਤਿ ਸ੍ਰੀ ਅਕਾਲ। ਦੂਜਿਆਂ ਦੀ ਅਪੇਖਿਆ ਤੋਂ ਵੀ ਉੱਚੀ ਸੋਚ ਰੱਖੋ। ਕਈਆਂ ਦੀ ਸੋਚ ਹੁੰਦੀ ਮੈਨੂੰ ਆਹ ਮਿਲੇ, ਮੈਨੂੰ ਆਹ ਮਿਲੇ। ਨਹੀਂ ਪਿਆਰਿਓ, ਮਹਾਰਾਜ ਕਿਰਪਾ ਦਾ ਖਾਤਾ ਖੋਲ, ਮੈਨੂੰ ਇੰਨੀ ਪਾਵਰ ਦੇ ਦੇ, ਇਹ ਚੀਜ਼ਾਂ ਮੈਂ ਵੰਡਣ ਵਾਲਾ ਬਣ ਜਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਬੱਚੇ ਦੀ ਸੋਚ ਇਹ ਨਹੀਂ ਕਿ ਮੈਨੂੰ ਕਾਰ ਮਿਲੇ, ਕਹਿੰਦਾ ਮੈਂ ਤੇਰੇ ਵੱਡੇ ਭਰਾ ਵਾਂਗੂ ਮੰਨਣਾ ਚਾਹੁੰਦਾ, ਜਿੰਨੇ ਤੈਨੂੰ ਕਾਰ ਗਿਫਟ ਕੀਤੀ, ਮੇਰੇ ਵੀ ਛੋਟੇ ਭੈਣ ਭਾਈ ਨੇ, ਮੈਂ ਉਹਨਾਂ ਨੂੰ ਵੀ ਗਿਫਟ ਕਰਨਾ ਚਾਹੁੰਦਾ, ਇੰਨੀ ਪਾਵਰ ਮਿਲ ਜੇ ਮੈਨੂੰ। ਸੋਚ ਉੱਚੀ ਰੱਖੋਗੇ, ਉਡਾਨ ਵੀ ਉੱਚੀ ਭਰ ਸਕੋਗੇ। ਸੋਚ ਨੀਵੀਂ, ਸੋਚ ਸੀਮਤ, ਫਿਰ ਗੱਲ ਨਹੀਂ ਜੇ ਬਣਦੀ। ਇਹ ਮੇਰੀ ਬੇਨਤੀ ਹੈ, ਸੋਚ ਉੱਚੀ ਰੱਖੋ। ਇਹੋ ਜੀ ਸੋਚ ਰੱਖੋ ਕਿ ਦਾਤਾ ਜੀ ਮੇਰੇ ਕੱਲੇ ਤੇ ਬਖਸ਼ਿਸ਼ਾਂ ਨਾ ਕਰੀ, ਇਹੋ ਜੀ ਕਿਰਪਾ ਕਰੀ, ਮੈਨੂੰ ਦੂਜਿਆਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇਵੇਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰਾ ਹੀ ਕੱਲਾ ਭਲਾ ਨਾ ਕਰੀ, ਮੇਰੀਆਂ ਕੁੱਲਾਂ ਦਾ ਵੀ ਭਲਾ ਕਰ ਦੇਵੇਂ। ਹਾਂਜੀ, ਉੱਚੀ ਸੋਚ, ਉੱਚੀ ਮੰਗ। ਹਾਂਜੀ, ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ
ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਤੁਹਾਡੇ ਲਈ ਖੁਸ਼ੀ ਦੀ ਗੱਲ ਹੈ, ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ 'ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ, ਸਭ ਨੂੰ ਪਤਾ ਹੈ। ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।